जी का खालसा वाहिगुरू जी की फतेह। मैं थोड़ी होस्ट रीत कौर न्यूज़ TV 84 ਦੇ ਨਾਲ ਵਿਅਰਸ। ਅੱਜ 14 ਅਗਸਤ ਦਾ ਦਿਨ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਹੈ। ਅੰਗਰੇਜ਼ਾਂ ਨੇ ਭਾਰਤ ਛੱਡਣ ਤੋਂ ਪਹਿਲਾਂ ਭਾਰਤ ਨੂੰ ਦੋ ਹਲਕਿਆਂ ਵਿੱਚ ਵੰਡਿਆ। ਹਿੰਦੂਆਂ ਨੂੰ ਹਿੰਦੁਸਤਾਨ ਤੇ ਮੁਸਲਮਾਨਾਂ ਨੂੰ ਪਾਕਿਸਤਾਨ ਦਿੱਤਾ ਗਿਆ। ਪਾਕਿਸਤਾਨ ਨੇ ਆਪਣੀ ਆਜ਼ਾਦੀ ਦਾ ਦਿਨ 14 ਅਗਸਤ ਡਿਕਲੇਅਰ ਕੀਤਾ, ਜਦੋਂ ਕਿ ਭਾਰਤ ਨੇ 15 ਅਗਸਤ। ਇਸ ਦੇਸ਼ ਵੰਡ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਦਾ ਹੋਇਆ। लगभग 40% सिख बेघर होए ਅਤੇ लगभग 200 ਦੇ ਕਰੀਬ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਕਿਸਤਾਨ ਦਾ ਹਿੱਸਾ ਬਣੇ। ਸਭ ਤੋਂ ਅਫਸੋਸ ਦੀ ਗੱਲ ਇਹ ਹੈ ਕਿ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕਰਕੇ ਕੋਈ ਦੇਸ਼ ਨਾ ਹਾਸਲ ਕੀਤਾ। ਭਾਰਤ ਵਿੱਚ ਪਿਛਲੇ 68 ਸਾਲਾਂ ਦੇ ਵਿੱਚ ਸਿੱਖ ਕੌਮ ਇੱਕ ਤੋਂ ਬਾਅਦ ਦੂਸਰੀ ਨਸਲਕੁਸ਼ੀ ਦਾ ਸ਼ਿਕਾਰ ਹੋ ਰਹੀ ਹੈ। ਸਿੱਖ ਕੌਮ ਅੱਜ ਵੀ ਆਪਣੇ ਆਜ਼ਾਦ ਦੇਸ਼ ਖਾਲਿਸਤਾਨ ਲਈ ਸੰਘਰਸ਼ ਕਰ ਰਹੀ ਹੈ। ਪਰ ਵਿਅਰਸ, ਸਾਨੂੰ ਇਸ ਗੱਲ ਦੀ ਖੁਸ਼ੀ ਤੇ ਤਸੱਲੀ ਹੈ ਕਿ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਦੇ ਇਤਿਹਾਸਿਕ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ। ਇਹ ਕਮੇਟੀ ਬੜੇ ਸੁਚੱਜੇ ਢੰਗ ਨਾਲ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰ ਰਹੀ ਹੈ। ਅੱਜ ਅਸੀਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਗੋਪਾਲ ਸਿੰਘ ਚਾਵਲਾ ਜੀ ਨਾਲ ਅੱਡ-ਅੱਡ ਵਿਸ਼ਿਆਂ ਤੇ ਅੱਡ-ਅੱਡ ਪੰਥਕ ਵਿਸ਼ਿਆਂ ਤੇ ਗੱਲਬਾਤ ਕਰਾਂਗੇ, ਜਿਹੜੇ ਕਿ ਨਨਕਾਣਾ ਸਾਹਿਬ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੀ TV 84 ਦੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਤੇ ਪਹਿਲੀ ਵਾਰ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਥੈਂਕ ਯੂ ਸੋ ਮਚ। ਤੇ ਤੁਹਾਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਅੱਜ 14 ਅਗਸਤ ਦਾ ਦਿਨ ਹੈ, ਪਾਕਿਸਤਾਨ ਦੀ ਆਜ਼ਾਦੀ ਦਿਨ ਹੈ। ਤੇ ਵੀਰ ਜੀ, ਜਿਸ ਤਰ੍ਹਾਂ ਅੱਜ ਥੈਂਕ ਯੂ ਵੈਰੀ ਮਚ। ਯੂ ਵੈਲਕਮ। ਵੀਰ ਜੀ, ਜਿਸ ਤਰ੍ਹਾਂ ਅੱਜ 14 ਅਗਸਤ ਪਾਕਿਸਤਾਨ ਦੀ ਆਜ਼ਾਦੀ ਦਿਵਸ ਹੈ, ਤੁਸੀਂ ਪਾਕਿਸਤਾਨ ਦੇ ਸ਼ਹਿਰੀ ਹੋਣ ਦੇ ਨਾਤੇ ਇਸ ਦਿਨ ਮੌਕੇ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਜੀ, ਸਭ ਤੋਂ ਪਹਿਲਾਂ ਤਾਂ ਮੇਰੀ ਆਵਾਜ਼ ਜਿੱਥੇ ਜਿੱਥੇ ਮੇਰੇ ਵੀਰ ਸੁਣ ਰਹੇ ਹਨ ਜੀ, ਮੈਂ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਜੀ। ਉਹਦੇ ਤੋਂ ਬਾਅਦ ਅੱਜ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਦੇ ਦਿਹਾੜੇ ਪਾਕਿਸਤਾਨ ਆਜ਼ਾਦ ਹੋਇਆ। ਹਾਂਜੀ। ਫਿਰ ਮੈਂ ਆਪਣੇ ਦਰਸ਼ਕਾਂ ਨੂੰ, ਜਿਹੜੇ ਮੇਰੇ ਸਿੰਘ ਵੀਰ ਹਨ, ਸਾਰਿਆਂ ਨੂੰ ਮੈਂ ਇਹ ਕਹਾਂਗਾ ਜੀ ਕਿ ਕੱਲ ਦੀ ਦਿਹਾੜੀ ਇੰਡੀਆ ਵਾਸਤੇ ਹੈ ਕਿ ਉਹਨਾਂ 15 ਅਗਸਤ ਨੂੰ ਆਪਣੇ ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕਰਨਾ, ਤੇ ਅੱਜ ਸਾਡੇ ਪਾਕਿਸਤਾਨ ਨੇ ਕੀਤਾ ਜੀ। ਪਰ ਅਸੀਂ ਜਦੋਂ ਆਪਣੇ ਬੱਚਿਆਂ ਨੂੰ ਵੇਖਦੇ ਹਾਂ ਕਿ ਜਿਹੜੇ ਸਾਡੇ ਸਿੰਘ ਵੀਰ ਹਨ ਜੀ, ਉਹਨਾਂ ਜਾਂ ਤੇ ਤਿਰੰਗਾ ਚੁੱਕਿਆ ਹੁੰਦਾ ਜਾਂ ਪਾਕਿਸਤਾਨ ਦਾ ਫਲੈਗ ਚੁੱਕਿਆ ਹੁੰਦਾ, ਪਰ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਕਾਸ਼ ਵਾਹਿਗੁਰੂ ਸਾਡੇ ਤੇ ਵੀ ਬਖਸ਼ਿਸ਼ ਕਰ ਦੇ ਤੇ ਅੱਜ ਅਸੀਂ ਵੀ ਆਪਣਾ ਨਿਸ਼ਾਨ ਸਾਹਿਬ ਚੁੱਕਿਆ ਹੁੰਦਾ ਜੀ, ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਾਉਂਦੇ ਤੇ ਆਪਣੇ ਆਜ਼ਾਦ ਮੁਲਕ ਦੇ ਵਿੱਚ ਸੁੱਖ ਨਾਲ ਸਾਹ ਲੈਂਦੇ। ਬਿਲਕੁਲ ਬਿਲਕੁਲ ਵੀਰ ਜੀ। ਪਰ ਵੀਰ ਜੀ, ਇਸ ਤਰ੍ਹਾਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸਾਡਾ ਵੀ ਆਜ਼ਾਦ ਦੇਸ਼ ਹੋਣਾ ਚਾਹੀਦਾ, ਪਰ ਜਿਸ ਤਰ੍ਹਾਂ ਹਿੰਦੂਆਂ ਨੂੰ ਹਿੰਦੁਸਤਾਨ ਮਿਲਿਆ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ, ਪਰ ਤੁਸੀਂ ਕੀ ਸਮਝਦੇ ਹੋ ਕਿ 1947 ਦੇ ਦੌਰ ਦੇ ਵਿੱਚ ਸਿੱਖ ਲੀਡਰਸ਼ਿਪ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਕਿਉਂ ਨਹੀਂ ਬਣਾ ਸਕੀ ਤੁਹਾਡੇ ਖਿਆਲ ਦੇ ਨਾਲ? ਜੀ, ਮੈਂ ਇਸ ਬਾਰੇ ਇਹ ਕਹਾਂਗਾ ਕਿ 1947 ਦੇ ਵਿੱਚ ਜਦੋਂ ਵੰਡ ਪਈ ਹੈ, ਜਦੋਂ ਗਦਰ ਮਚਿਆ, ਤੇ ਉਦੋਂ ਮੈਂ UP CP ਬਿਹਾਰ ਕਿਸੇ ਦਾ ਨੁਕਸਾਨ ਨਹੀਂ ਹੋਇਆ। ਇੱਧਰ ਪਾਕਿਸਤਾਨ ਵਾਲੇ ਪਾਸੇ ਬਲੋਚਿਸਤਾਨ ਸਿੰਧ ਸਰਹੱਦ ਕਿਸੇ ਦਾ ਨੁਕਸਾਨ ਨਹੀਂ ਹੋਇਆ, ਸਿਰਫ ਪੰਜਾਬ ਦਾ ਨੁਕਸਾਨ ਹੋਇਆ ਔਰ ਪੰਜਾਬੀਆਂ ਦਾ ਨੁਕਸਾਨ ਹੋਇਆ। ਅਗਰ ਇੱਥੇ ਵੱਡੇ ਟੁੱਕੇ ਗਏ ਤੇ ਸਿਰਫ ਪੰਜਾਬੀ ਵੱਡੇ ਟੁੱਕੇ ਗਏ। ਸਾਡੇ ਸਿੱਖਾਂ ਨੂੰ, ਸਿੱਖ ਪ੍ਰਾਪਰਟੀਆਂ ਨੂੰ, ਸਾਡੇ ਗੁਰਦੁਆਰਿਆਂ ਨੂੰ ਨੁਕਸਾਨ ਪਹੁੰਚਿਆ ਜੀ। ਪਰ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਉਹ ਸਾਰਿਆਂ ਨੂੰ, ਦੋਵਾਂ ਨੂੰ ਆਪਣੇ ਆਪਣੇ ਦੇਸ਼ ਮਿਲ ਗਏ ਜੀ, ਪਰ ਸਾਨੂੰ ਆਪਣਾ ਦੇਸ਼ ਨਾ ਮਿਲ ਸਕਿਆ। ਬਿਲਕੁਲ। ਇਹਦੇ ਬਾਰੇ ਮੈਂ ਇਹ ਕਹਾਂਗਾ ਕਿ ਉਸ ਟਾਈਮ ਦੇ ਉੱਤੇ ਸਾਡੇ ਲੀਡਰਾਂ ਦਾ ਇਹ ਗਲਤ ਫੈਸਲਾ ਸੀ ਇੰਡੀਆ ਨਾਲ ਇਲਹਾਦ ਕਰਨਾ, ਇੰਡੀਆ ਨਾਲ ਮਿਲਣਾ। ਉਸ ਟਾਈਮ ਹੀ ਸਾਨੂੰ ਸਾਫ਼ ਸੁਥਰੀ ਗੱਲ ਕਰ ਲੈਣੀ ਚਾਹੀਦੀ ਸੀ ਕਿ ਜੀ ਪਾਕਿਸਤਾਨ ਵਾਲੇ ਪਾਸੇ ਜਾਣ, ਇੰਡੀਆ ਵਾਲੇ ਪਾਸੇ ਜਾਣ, ਤੇ ਅਸੀਂ ਆਪਣੇ ਮੁਲਕ ਚ ਰਹੀਏ। ਪਰ ਉਸ ਟਾਈਮ ਸਾਡੇ ਨਾਲ ਬਹੁਤ ਜ਼ਿਆਦਤੀਆਂ ਹੋਈਆਂ ਜੀ, ਔਰ ਸਾਡੇ ਉਸ ਟਾਈਮ ਦੇ ਗਲਤ ਫੈਸਲੇ ਸਨ, ਜਿਹੜਾ ਕਿ ਅਸੀਂ ਅੱਜ ਵੀ ਉਹਨੂੰ ਭੋਗ ਰਹੇ ਹਾਂ ਜੀ। ਜੀ ਵੀਰ ਜੀ, ਸਾਡੇ ਗਲਤ ਫੈਸਲੇ ਸਨ ਜਾਂ ਫਿਰ ਅਸੀਂ ਹਿੰਦੂ ਲੀਡਰਸ਼ਿਪ ਦੇ ਇਨਫਲੂਐਂਸ ਥੱਲੇ ਆ ਗਏ, ਜਾਂ ਫਿਰ ਸਾਡੀ ਜਿਹੜੀ ਉਸ ਵੇਲੇ ਦੀ ਕੌਮ ਸੀਗੀ ਜਾਂ ਉਸ ਵੇਲੇ ਜਿਹੜੇ ਫੈਸਲੇ ਲੈਣ ਵਾਲੇ ਸੀਗੇ ਕਿ ਉਹ ਨਲਾਇਕ ਸਨ ਕਿ ਆਪਣੇ ਪ੍ਰੋਪਰ ਫੈਸਲੇ ਲੈ ਸਕੇ ਜਾਂ ਫਿਊਚਰ ਨਹੀਂ ਦੇਖ ਸਕੇ ਕਿ ਆਪਣੇ ਖਾਲਿਸਤਾਨੀਆਂ ਦਾ ਜਾਂ ਆਪਣੇ ਸਿੱਖਾਂ ਦਾ ਕੀ ਫਿਊਚਰ ਹੋਵੇਗਾ ਭਾਰਤ ਦੇ ਵਿੱਚ? ਤੁਹਾਨੂੰ ਨਹੀਂ ਲੱਗਦਾ?
ਦੇਖੋ ਜੀ, ਉਸ ਟਾਈਮ ਦੇ ਮੁਤਾਬਕ ਮੈਂ ਤੇ ਇਹ ਕਹਾਂਗਾ ਕਿ ਇੱਥੇ ਜਿਹੜੀ ਸਾਡੇ ਪਾਕਿਸਤਾਨ ਦੇ ਵਿੱਚ ਹਿਸਟਰੀ ਹੈ ਉਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਕਾਇਦੇ ਆਜ਼ਮ ਨੇ ਸਿੱਖਾਂ ਨੂੰ ਆਫਰ ਕਰ ਦਿੱਤੀ ਸੀਗੀ ਕਿ ਤੁਸੀਂ ਸਾਡੇ ਨਾਲ ਰਲ ਜਾਓ ਤੇ ਆਪਣਾ ਤੁਸੀਂ ਜਿਹੜਾ ਤੁਹਾਡਾ ਪੰਜਾਬ ਹੈ ਇਹਨੂੰ ਅਲੱਗ ਤੁਸੀਂ ਖਾਲਿਸਤਾਨ ਦੇ ਰੂਪ ਚ ਲੈ ਲਓ ਜੀ। ਪਰ ਉਦੋਂ ਕਿਉਂਕਿ ਮਾਸਟਰ ਤਾਰਾ ਸਿੰਘ ਜਾਂ ਹੋਰ ਜਿੰਨੇ ਵੀ ਸਨ ਹਿਸਟਰੀ ਦੇ ਮੁਤਾਬਕ ਇਹ ਕਿਹਾ ਜਾਂਦਾ ਕਿ ਹਿੰਦੂਆਂ ਦੇ ਗੱਲਾਂ ਦੇ ਵਿੱਚ ਅਸੀਂ ਆ ਗਏ ਕਿਉਂਕਿ ਬਹੁਤ ਚਲਾਕ ਸਨ, ਗਾਂਧੀ ਵਗੈਰਾ ਜਿਹੜਾ ਉਹਨਾਂ ਦਾ ਗਰੁੱਪ ਸੀ, ਤੇ ਅਸੀਂ ਉਸ ਟਾਈਮ ਗਲਤ ਫੈਸਲਾ ਕਰ ਗਏ ਜੀ। ਅੱਜ ਤੱਕ ਸਾਨੂੰ ਆਪਣਾ ਆਜ਼ਾਦ ਮੁਲਕ ਨਹੀਂ ਮਿਲ ਸਕਿਆ ਜੀ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਅਸੀਂ ਤੁਹਾਡੇ ਕੋਲ ਹੋਰ ਵੀ ਪੰਥਕ ਮੁੱਦਿਆਂ ਦੇ ਉੱਪਰ ਵਿਚਾਰ ਲੈਣਾ ਚਾਹਾਂਗੇ, ਪਰ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗੇ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਕਿੰਨੀ ਕੁ ਆਬਾਦੀ ਹੈ, ਕਿੰਨੀ ਗਿਣਤੀ ਹੈ ਅਤੇ ਮੋਸਟਲੀ ਉਹ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਕਿਸ ਏਰੀਆ ਦੇ ਵਿੱਚ ਰਹਿੰਦੇ ਹਨ, ਇਸ ਬਾਰੇ ਸਾਨੂੰ ਜਾਣਕਾਰੀ ਦਿਓ ਜੀ। ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਗਿਣਤੀ ਤਕਰੀਬਨ ਇਸ ਟਾਈਮ ਅਗਰ ਬਹੁਤ ਵੱਧ ਵੀ ਜਾਵੇ ਤੇ 50,000 ਦੇ ਲਗਭਗ ਹੈ ਜੀ। ਉਹਨਾਂ ਦੇ ਵਿੱਚ ਮੋਸਟਲੀ ਸੂਬਾ ਸਰਹੱਦ ਦੇ ਪਿਸ਼ਾਵਰ ਸ਼ਹਿਰ ਹਾਂਜੀ ਔਰ ਨਨਕਾਣਾ ਸਾਹਿਬ ਦੇ ਵਿੱਚ, ਲਾਹੌਰ ਦੇ ਵਿੱਚ, ਪੰਜਾ ਸਾਹਿਬ ਅਤੇ ਸਿੰਧ ਦੇ ਮੁxtਲਫ ਵੱਖ-ਵੱਖ ਇਲਾਕਿਆਂ ਦੇ ਵਿੱਚ ਹਨ ਜੀ। ਔਰ ਪਾਕਿਸਤਾਨ ਦੇ ਵਿੱਚ ਸਿੱਖ ਜਿੱਥੇ ਵੀ ਹਨ ਤਗੜੇ ਤਰੀਕੇ ਨਾਲ ਰਹਿੰਦੇ ਹਨ, ਤਕਰੀਬਨ ਫਾਈਨੈਂਸ਼ੀਅਲੀ ਵੀ ਸਾਰੇ ਸਿੱਖ ਠੀਕ ਹਨ ਜੀ। ਔਰ ਗਵਰਨਮੈਂਟ ਪਾਕਿਸਤਾਨ ਵੱਲੋਂ ਵੀ ਸਿੱਖਾਂ ਦੇ ਉੱਤੇ ਕੁਝ ਜ਼ਿਆਦਾ ਹੀ ਹੱਕ ਹੈ, ਨਜ਼ਰ ਹੈ, ਮਿਹਰਬਾਨੀਆਂ ਹਨ ਤੇ ਸਾਡੇ ਜਿੰਨੇ ਵੀ ਪੜ੍ਹੇ ਲਿਖੇ ਮੁੰਡੇ ਹਨ ਉਹਨਾਂ ਨੂੰ ਅੱਛੀ ਜੌਬ ਦਿੱਤੀ ਜਾਂਦੀ ਹੈ। ਔਰ ਇਸ ਟਾਈਮ ਸਾਡੇ ਫੌਜ ਦੇ ਵਿੱਚ, ਪੁਲਿਸ ਦੇ ਵਿੱਚ ਡਾਕਟਰ, ਇੰਜੀਨੀਅਰ ਬਹੁਤ ਸਾਰੇ ਮੁੰਡੇ ਹਨ ਜਿਹੜੇ ਕਿ ਅੱਛੇ ਪੋਸਟਾਂ ਤੇ ਹਨ ਹਾਂਜੀ। ਔਰ ਬਾਕੀ ਜਿੰਨੇ ਸਾਡੇ ਪਾਕਿਸਤਾਨ ਚ ਮਿਨੋਰਟੀਆਂ ਹਨ ਜਿਹਦੇ ਵਿੱਚ ਹਿੰਦੂ, ਕ੍ਰਿਸਚਨ ਜਾਂ ਪਾਰਸੀ, ਬਹਾਈ ਜਿੰਨੇ ਵੀ ਹਨ, ਸਿੱਖਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ, ਸਿੱਖਾਂ ਨੂੰ ਜ਼ਿਆਦਾ ਪਿਆਰ ਕੀਤਾ ਜਾਂਦਾ ਹੈ। ਬਿਲਕੁਲ ਵੀਰ ਜੀ। ਤੇ ਵੀਰ ਜੀ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਸ ਤਰ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਢਾਂਚਾ ਕੀ ਹੈ, ਢਾਂਚੇ ਬਾਰੇ ਵੀ ਸਾਨੂੰ ਇਨਫੋਰਮੇਸ਼ਨ ਦਿਓ ਕਿ ਇਹ ਕਦੋਂ ਹੋਂਦ ਦੇ ਵਿੱਚ ਆਇਆ, ਆਲਸੋ ਕਿੰਨੇ ਕੁ ਗੁਰਦੁਆਰੇ ਇਸ ਦੇ ਪ੍ਰਬੰਧ ਅਧੀਨ ਹਨ, ਇਸ ਬਾਰੇ ਸਾਨੂੰ ਦੱਸੋ ਜੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1999 ਦੇ ਵਿੱਚ ਬਣਾਈ ਗਈ ਜੀ। 1999 ਤੋਂ ਪਹਿਲਾਂ ਪਾਕਿਸਤਾਨ ਦੇ ਜਿੰਨੀ ਗੋਲਕ ਹੁੰਦੀ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈ ਜਾਂਦੀ ਸੀ ਹਾਂਜੀ। ਪਰ ਗੁਰਦੁਆਰਿਆਂ ਦੇ ਉੱਥੋਂ ਤੱਕ ਗੁਰਦੁਆਰਿਆਂ ਦੇ ਵਿੱਚ ਕੋਈ ਸੁਧਾਰ ਨਹੀਂ ਸੀ ਆਇਆ ਤੇ ਕਾਫੀ ਸਾਰੇ ਜਿੰਨੇ ਸਾਡੇ ਸਿੱਖ ਲੀਡਰ ਸਨ, ਜਿਨ੍ਹਾਂ ਵਿੱਚ ਗੰਗਾ ਸਿੰਘ ਢਿੱਲੋਂ ਜੀ ਔਰ ਇਸ ਤਰ੍ਹਾਂ ਦੇ ਹੋਰ ਵੀ ਕਾਫੀ ਸਾਰੇ ਸਨ ਜਿਨ੍ਹਾਂ ਕੇ ਕੋਸ਼ਿਸ਼ਾਂ ਕੀਤੀਆਂ ਔਰ ਪਾਕਿਸਤਾਨ ਗਵਰਨਮੈਂਟ ਨਾਲ ਰਲ ਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹਾਂਜੀ। ਪਰ ਜਦੋਂ ਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਵਿੱਚ ਬਹੁਤ ਸੁਧਾਰ ਆਇਆ ਔਰ ਜਿੰਨੇ ਇੱਥੇ ਪੈਸੇ ਸਾਡੇ ਇਕੱਠੇ ਹੁੰਦੇ ਰਹੇ ਉਹ ਗੁਰਦੁਆਰਿਆਂ ਤੇ ਲੱਗਦੇ ਰਹੇ ਔਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਸਟੈਂਡ ਹੋਈ ਤੇ ਉਹਨਾਂ ਕਾਫੀ ਸਾਰੇ ਪੈਸੇ ਗਵਰਨਮੈਂਟ ਸੇ ਵੀ ਕਢਾਏ ਜੀ। ਸਾਡੇ ਜਿਹੜਾ ਵਕਫ ਬੋਰਡ ਹੈ ਉਹਨਾਂ ਨੇ ਸਾਡੇ ਨਾਲ ਪੂਰੀ ਹੈਲਪ ਕੀਤੀ ਹਾਂਜੀ। ਔਰ ਇਸ ਟਾਈਮ ਸਾਡੇ ਪ੍ਰਧਾਨ ਸਰਦਾਰ ਸ਼ਾਮ ਸਿੰਘ ਜੀ ਅਤੇ ਦਾਸ ਤੁਹਾਡੇ ਸਾਹਮਣੇ ਜਨਰਲ ਸਕੱਤਰ, ਸਾਡੀ ਜਿੰਨੀ ਵੀ ਬਾਡੀ ਹੈ ਸਾਡੇ ਗੁਰਦੁਆਰਿਆਂ ਦੇ ਤਕਰੀਬਨ 350 ਤੋਂ ਉੱਤੇ ਗੁਰਦੁਆਰੇ ਹਨ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਹਨ ਹਾਂਜੀ। ਔਰ ਇਹਦੇ ਜਿੰਨੇ ਵੀ ਫੈਸਲੇ ਹਨ ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰਦੀ ਹੈ ਜੀ। ਔਰ ਗੁਰੂ ਨਾਨਕ ਪਾਤਸ਼ਾਹ ਦੇ ਬਖਸ਼ਿਸ਼ ਸਦਕਾ ਕਿ 1999 ਤੋਂ ਲੈ ਕੇ ਹੁਣ ਤੱਕ ਤਕਰੀਬਨ 15-16 ਸਾਲ ਬਣਦੇ ਹਨ। ਇਹਦੇ ਵਿੱਚ ਗੁਰਦੁਆਰਿਆਂ ਦੇ ਬਹੁਤ ਸਾਰੇ ਕੰਮ ਹੋਏ। ਅਗਰ ਸਾਡੇ ਦਰਸ਼ਕ ਜਿਹੜੇ ਪਾਕਿਸਤਾਨ ਨਹੀਂ ਵੀ ਆਏ ਹਾਂਜੀ ਉਹਨਾਂ ਨੂੰ ਮੈਂ ਕਹਾਂਗਾ ਕਿ ਪਾਕਿਸਤਾਨ ਆਉਣ ਤੇ ਉਹਨਾਂ ਨੂੰ ਆਪ ਹੀ ਸਾਰਾ ਕੁਝ ਨਜ਼ਰ ਆ ਜਾਏਗਾ ਕਿ ਗੁਰਦੁਆਰੇ ਇਸ ਟਾਈਮ ਬਹੁਤ ਵਧੀਆ ਢੰਗ ਨਾਲ ਚੱਲ ਰਹੇ ਹਨ ਜੀ। ਤੇ ਵੀਰ ਜੀ ਜਿਸ ਤੁਸੀਂ ਗੱਲ ਕਰ ਰਹੇ ਹੋ ਕਿ ਸਾਰੇ ਗੁਰਦੁਆਰੇ 350 ਗੁਰਦੁਆਰੇ ਨੇ ਉਹਨਾਂ ਦੀ ਸਾਰੀ ਸੇਵਾ ਸੰਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਪਰ ਜਿਸ ਤਰ੍ਹਾਂ ਕੁਝ ਹਲਕਿਆਂ ਵੱਲੋਂ ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਪਾਕਿਸਤਾਨ ਕਮੇਟੀ ਸਿਰਫ ਕਾਗਜ਼ਾਂ ਉੱਤੇ ਹੈ, ਅਸਲੀ ਪਾਵਰ ਤਾਂ ਪਾਕਿਸਤਾਨ ਦੇ ਉਲਾਕ ਜਿਹੜਾ ਹੈਗਾ ਉਲਾਕ ਬੋਰਡ ਦੇ ਕੋਲ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਹੈ ਤੇ ਫਿਰ ਹੋਰ ਤਾਂ ਕੋਈ ਨਹੀਂ ਕਹਿੰਦਾ ਜੀ। ਇਹ ਸਾਡੀ ਸ਼੍ਰੋਮਣੀ ਕਮੇਟੀ ਜਾਂ ਸਾਡੇ ਕੁਝ ਉਹ ਲੋਕ ਜਿਹੜੇ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਚਾਹੁੰਦੇ ਕਿ ਉਹ ਉੱਥੇ ਸਟੈਂਡ ਰਵੇ, ਸਿਰਫ ਉਹ ਹੀ ਇਸ ਤਰ੍ਹਾਂ ਗਲਤ ਗੱਲਾਂ ਕਰਦੇ ਹਨ ਹਾਂਜੀ। ਬਾਕੀ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਫੈਸਲੇ ਹਮਨੇ ਪਹਿਲੇ ਵੀ ਕਿਹਾ ਕਿ ਵਕਫ ਬੋਰਡ ਜਿਹੜੀ ਹੈ ਉਹਦਾ ਜਿਹੜਾ ਚੇਅਰਮੈਨ ਹੈ ਉਹ ਸਾਡੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਨਵੀਨਰ ਹੁੰਦਾ ਹੈ ਜੀ। ਬਾਕੀ ਜਿੰਨੇ ਵੀ ਫੈਸਲੇ ਨੇ ਉਹ ਸਾਡੇ ਆਪਣੇ ਹੁੰਦੇ ਹਨ। ਸਾਡਾ ਬਜਟ,
हर चीज साडे कोल है और वाहिगुरू दी बख्शिश सदका दिन हर साल तो दूसरे साल तक साडा बजट वध भी रहा है। ते हुण ते असीं पाकिस्तान सिख गुरुद्वारा प्रबंधक कमेटी वालों इस तरह अकाउंट खोलिया एक जिंदे विच हुण असीं फैसला कीता कि 10 लाख रुपए तो असीं स्टार्ट कीता कि जिन्ने भी साडे इस तरह के विद्यार्थी हैं कि जिहड़े मैट्रिक तो बाद वो पैसे ना होने कारण अगे नहीं पढ़ सकते ते असीं पाकिस्तान सिख गुरुद्वारा प्रबंधक कमेटी वालों उन्हां दा पढ़ाई का जिन्ना खर्चा है वो बर्दाश्त करांगे। जी जी वीर जी। तो वीर जी जिस तरह पाकिस्तान गुरुद्वारा प्रबंधक कमेटी हमेशा मूल नानकशाही कैलेंडर 2003 ते पैरा उन्होंने दिता है, पर जिस तरह श्रोमणी कमेटी इस तो भगोड़ी हो रही है, इसका तुसी की कारण समझते हो? हाँ जी, मैं इहदे बारे यह कहांगा कि पाकिस्तान सिख गुरुद्वारा प्रबंधक कमेटी का जिहड़ा स्टैंड है जी मैं जाती तौर पर बहुत दिलचस्पी लेना और जदों दा पाकिस्तान सिख गुरुद्वारा प्रबंधक कमेटी ने स्टैंड लिया है मैनू इस कमेटी नाल कोई बहुता ही प्यार हो गया क्योंकि साडा हक है। मैं अज भी एक टीवी प्रोग्राम कीता मैं वही कहा साडे क्रिश्चियन भी ईस्वी के मुताबिक साडे मुसलमान भी हिजरी के मुताबिक हिंदू विक्रमी के हिसाब नाल अगर अपनी जिंदगी गुजार सकते हैं तो साडा भी हक है हाँ जी कि असीं भी अपने नानकशाही के मुताबिक ही अपनी जिंदगी गुजारिए। श्रोमणी गुरुद्वारा प्रबंधक कमेटी मैं यह कहांगा कि मजबूर है राह के हथों RSS के हथों, पर पाकिस्तान सिख गुरुद्वारा प्रबंधक कमेटी किसी के हथों मजबूर नहीं है जी। तो गुरु नानक पातशाह के बख्शे सदका असीं वो फैसले करेंगे जिहड़े कौम और पंथ के हक च होणगे जिहड़े कि गुरु ग्रंथ साहिब महाराज सच्चे पातशाह के हुक्म के मुताबिक होणगे, असीं वो फैसले करेंगे। जी जी वीर जी जिस तरह पिछले दिन जथेदार अकाल तख्त साहिब ने एक ऐलान किया कि 14 अगस्त को सिख अरदास करन कि जिहड़े पाकिस्तान के गुरुद्वारियां तो उन्होंने विछोड़िया गया है उन्होंने खुले दर्शन दीदार हो सकन ते सेवा संभाल दान प्यारे खालसा जी नूं बख्शो, इसका उन्होंने ऐलान किया कि अरदास की जाए स्पैशली कि पाकिस्तान के जिहड़े गुरुद्वारे ने उन्होंने सेवा संभाल सिखां पास नहीं है जां सिख खालसा नहीं ने, तुसीं इन्हां दा जिहड़ा बयान है तुसीं उस बारे साडे दर्शकां नूं अज की कहना चाहोगे? जी मैं ते अपने आप मैं कहना कि मेरा धन भाग है, मैं अपने आप में वडभागी समझदा हाँ जी कि जिहड़ा असीं अरदास कहने हैं गुरु नानक पातशाह सानू सेवा संभाल बख्शे हाँ जी असीं पूरी तरह गुरुद्वारियां दी सेवा संभाल कर रहे हैं और मैं इस गल दे विच धन्नवादी हाँ पाकिस्तान गवर्नमेंट दा कि उन्हां साडा पूरा सहयोग दिता। असीं जदों भी उन्हां नूं कहा कि सानू 100 कमरा चाहिए सानू 50 कमरा चाहिए सानू बना के भी दे देंदे हैं जी। तो मैं अपने आप में बहुत लकी समझदा कि गुरु नानक पातशाह साडे कोल सेवा ले रहे हैं जी जी। पर वीर जिस तरह ने बयान दिता है कि 14 अगस्त को ही अरदास करनी है क्योंकि एक सिख हमेशा 2 वेले की अरदास करता है, पर इन्होंने कहा कि 14 अगस्त को थोड़ा नहीं लगता कि पाकिस्तान के जिहड़े सिख ने ਜਾਂ पाकिस्तानी जिहड़े कम्यूनिटी लोग ने ਜਾਂ ਭਾਰਤ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਦੇ ਵਿੱਚ ਥੋੜਾ ਜਿਹਾ ਟਕਰਾਅ ਕਰਵਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਕਿ ਇਹਨਾਂ ਦੇ ਵਿੱਚ ਜਿਹੜਾ ਪ੍ਰੇਮ ਹੈ ਜਾਂ ਪਿਆਰ ਹੈ ਉਸ ਦੇ ਵਿੱਚ ਟਕਰਾਅ ਹੋ ਸਕੇ, ਕਿਉਂਕਿ 14 ਅਗਸਤ ਨੂੰ ਹੀ ਕਿਉਂ ਉਹਨਾਂ ਨੇ ਕਿਹਾ ਕਿ ਅਰਦਾਸ ਕਰਨ ਦੀ ਜ਼ਰੂਰਤ ਹੈ ਕਿਉਂਕਿ ਪਾਕਿਸਤਾਨ ਦੇ ਗੁਰਦੁਆਰੇ ਤਾਂ ਸਾਡੇ ਤੋਂ ਵਿਛੜੇ ਨਹੀਂ, ਅਸੀਂ ਤਾਂ ਕਦੇ ਵੀ ਪਾਕਿਸਤਾਨ ਜਾ ਕੇ ਉਹਨਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਅਰਦਾਸ ਕਰ ਸਕਦੇ ਹਾਂ, ਪ੍ਰੇਅਰ ਕਰ ਸਕਦੇ ਹਾਂ। ਫਿਰ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਜਥੇਦਾਰ ਅਕਾਲ ਤਖਤ ਸਾਹਿਬ ਨੇ, ਤੁਹਾਨੂੰ ਕੀ ਲੱਗਦਾ ਕਿ ਕਿੱਥੇ ਤੱਕ ਇਹ ਸਹੀ ਹੈ? मैं यही कहूँगा कि हमेशा ही यह कोशिश की जाती है कि पाकिस्तान की कमेटी के खिलाफ पाकिस्तान गवर्नमेंट के खिलाफ या सिख कौम के खिलाफ इन्हां जिहड़ियां साजिशां करनियां ने उन्हां ते करदे रहना, पर असीं उन्हां नूं कदे भी कामयाब नहीं होण देवांगे कि पिछले दिन भी दिल्ली कमेटी के प्रधान मनजीत सिंह जीके ने साडी कमेटी बारे भी कहा कि इहनूं खत्म किया जाए और साडे वक्फ बोर्ड के बारे भी कहा कि नखसवी कमेटी है जी। और उन्हें अगर हुण भी है किया ते मैं तो कहना कि बिल्कुल गलत है क्योंकि सानू पाकिस्तान कोई किसी किस्म की टेंशन कोई नहीं है जी। और मैं तो यह भी कहना कि 84 दे विच साडे सिंघां नाल जिहड़े जुल्म होए सन जिहड़े घरां तो बेघर ने जी जिहड़े इंडिया दे विच नहीं जा सकते और 30 साल तो अपने घरों तो अपने बच्चों तो विछड़े हुए हैं, साडे पाकिस्तान जिते यह भी सहूलत है कि सारे आ सकते हैं और इत्थे इस तरह की साडी स्टेज होंदी है कि इत्थे सारे बोलने की पूरी तरह इजाजत होंदी है हाँ जी जी कि हर बंदा दिल खोल के बोल सकता है और इत्थे आके सारे नाल मुलाकात भी कर सकते हैं, सारे दे दर्शन भी कर सकते हैं
ਜੀ ਬਿਲਕੁਲ ਮਨਵੀਰ, ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਤੁਸੀਂ ਜਿਹੜੇ ਨਾਨਕ ਸ਼ਾਹ ਕੈਲੰਡਰ ਦੇ ਮੁੱਦੇ ਦੇ ਉੱਪਰ ਵੀ ਤੁਸੀਂ ਪੂਰਾ ਸਟੈਂਡ ਲਿੱਤਾ ਪਾਕਿਸਤਾਨ, ਕਿਉਂਕਿ ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਅਸੀਂ ਜਿਹੜਾ ਮੂਲ ਨਾਨਕ ਸ਼ਾਹ ਕੈਲੰਡਰ 2003 ਹੈ ਉਸ ਤੇ ਹੀ ਅਸੀਂ ਪਹਿਰਾ ਦਿੰਦੇ, ਤੁਸੀਂ ਵੀ ਦੇ ਰਹੇ ਹੋ। ਸੋ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਕਿ ਐਟਲੀਸਟ ਜਿਹੜੇ ਪਾਕਿਸਤਾਨ ਦੇ ਵਿੱਚ ਸਾਡੇ ਸਿੱਖ ਭਰਾ ਨੇ ਉਹ ਤਾਂ ਜਾਗਰੂਕ ਨਹੀਂ, ਚਾਹੇ ਜਿੱਦਾਂ ਮਰਜੀ ਭਾਰਤ ਦੇ ਵਿੱਚ ਵੀ ਨੇ, ਪਰ ਭਾਰਤ ਦੇ ਵਿੱਚ ਜਿਹੜਾ ਮੀਡੀਆ ਹੈਗਾ ਜਾਂ ਆਪਣੀ ਪੰਜਾਬ ਦੀ ਸਰਕਾਰ, ਅਕਾਲੀ ਸਰਕਾਰ ਹੈ, ਕਿਸ ਤਰ੍ਹਾਂ ਉਹ ਜਿਹੜੀਆਂ ਨਵੀਆਂ ਸਰਕਾਰਾਂ ਆਉਂਦੀਆਂ ਨੇ ਭਾਰਤ ਦੇ, ਕਿਸ ਤਰ੍ਹਾਂ ਉਹਨੇ ਤਲਵੇ ਚੜ੍ਹਦੀਆਂ ਨੇ ਤੇ ਉਹਨਾਂ ਦੇ ਪਰਵਾਹ ਥੱਲੇ ਹੀ ਸਭ ਕੁਝ ਭੁੱਲ ਜਾਂਦੀਆਂ ਨੇ ਕਿ ਸਿੱਖਾਂ ਦੀ ਚੰਗੀ ਕੀ ਆ ਤੇ ਬੁਰਾਈ ਕੀ ਹੈ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਜੀ, ਤੁਸੀਂ ਟੱਚ ਕੀਤਾ 84-84 ਦੇ ਜਿਹੜੇ ਘੱਲੂਘਾਰਾ ਸੀਗਾ ਜਾਂ ਫਿਰ 84 ਜਿਹੜੇ ਨਵੰਬਰ ਦੇ ਵਿੱਚ ਨਸਲਕੁਸ਼ੀ ਕੀਤੀ ਗਈ ਸੀ, ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿਉਂਕਿ ਅਸੀਂ ਬਹੁਤ ਘੱਟ ਪਰਸਨੈਲਿਟੀਜ਼ ਨਾਲ ਪਾਕਿਸਤਾਨ ਦੇ ਵਿੱਚ ਗੱਲਬਾਤ ਕਰਦੇ, ਮੇ ਵੀ ਇੱਕ ਦੋ ਵਾਰੀ ਗੱਲਬਾਤ ਹੁੰਦੀ ਹੈ, ਪਰ ਜਿਸ ਤਰ੍ਹਾਂ ਸਾਡੇ ਨਾਲ ਇੰਨਾ ਕੁਝ ਹੋਇਆ ਭਾਰਤ ਦੇ ਵਿੱਚ, ਸਾਡੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਨਵੰਬਰ 84 ਦੇ ਵਿੱਚ ਸਾਡੇ ਬੱਚਿਆਂ ਨੂੰ ਚੁੱਕ ਕੇ ਕਿਸ ਤਰ੍ਹਾਂ ਬੀਬੀਆਂ ਦੇ ਨਾਲ ਇਹਨਾਂ ਨੇ ਪਤਤਪਨਾ ਕੀਤਾ, ਬੱਚਿਆਂ ਨੂੰ ਚੁੱਕ ਕੇ ਮਾਰ ਦਿੱਤਾ, ਸਾਡੀ ਨਸਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ, ਜੈਨੋਸਾਈਡ ਸਾਰਾ ਕੀਤਾ, ਨਸਲਕੁਸ਼ੀ ਕੀਤੀ ਆ, ਉਸ ਤੋਂ ਬਾਅਦ ਸਾਡੇ ਬੱਚਿਆਂ ਦਾ ਫੇਕ ਇਨਕਾਊਂਟਰ ਕੀਤਾ ਗਿਆ, ਇਹਨੂੰ ਹਜੇ ਤੱਕ ਇੱਕ ਤੋਂ ਬਾਅਦ ਦੂਸਰੀ ਨਸਲਕੁਸ਼ੀ ਹੋ ਰਹੀ ਹੈ। ਕਿ ਇਸ ਬਾਰੇ ਜਿਹੜੇ ਪਾਕਿਸਤਾਨ ਦੇ ਵਿੱਚ ਸਾਡੇ ਵੀਰ ਭੈਣ ਭਰਾ ਨੇ ਕਿ ਉਹ ਅਵੇਅਰ ਨੇ ਕਿ ਭਾਰਤ ਦੇ ਵਿੱਚ ਸਾਡਾ ਕੀ ਬੁਰਾ ਹਾਲ ਹੁੰਦਾ ਪਿਆ, ਕਿ ਇਸ ਚੀਜ਼ ਤੇ ਉਹ ਪਹਿਰਾ ਦਿੰਦੇ ਨੇ ਕਿ ਸਾਨੂੰ ਆਜ਼ਾਦ ਦੇਸ਼ ਚਾਹੀਦਾ ਹੈਗਾ? ਦੇਖੋ ਜੀ, ਸਾਡੇ ਜਿਹੜੇ ਪਾਕਿਸਤਾਨ ਦੇ ਸਿੰਘ ਨੇ ਜੀ, ਇਹਨਾਂ ਦੇ ਵਿੱਚ ਪਹਿਲੇ ਨਾ ਸਾਡੇ ਜ਼ਿਆਦਾ ਸਿੰਘ ਸਨ ਟ੍ਰਾਈਬਲ ਏਰੀਆ 'ਚ, ਪਹਾੜਾਂ ਦੇ ਵਿੱਚ ਰਹਿੰਦੇ ਸਨ। ਇਹਨਾਂ ਨੂੰ ਇਸ ਚੀਜ਼ ਦਾ ਬਿਲਕੁਲ ਨਹੀਂ ਸੀ ਪਤਾ ਹੈ, ਕਿਉਂਕਿ ਪੜ੍ਹੇ ਲਿਖੇ ਨਾ ਹੋਣ ਕਾਰਨ ਬਿਲਕੁਲ ਨਹੀਂ ਸੀ ਪਤਾ। ਪਰ ਜਿਹੜੀ ਹੁਣ ਸਾਡੀ ਆਉਣ ਵਾਲੀ ਨਸਲ ਹੈ ਉਹਨਾਂ ਨੂੰ ਇਸ ਚੀਜ਼ ਦਾ ਬਿਲਕੁਲ ਕਲੀਅਰ ਹੋ ਗਿਆ ਕਿ ਹਿੰਦੂ ਜਿੱਥੇ ਵੀ ਹੈ ਉਹ ਕਦੇ ਵੀ ਨਹੀਂ ਚਾਹੁੰਦਾ ਕਿ ਸਿੱਖ ਕੌਮ ਖੁਸ਼ ਰਵੇ, ਯਾਨੀ ਕਿ ਨਾਨਕ ਸ਼ਾਹੀ ਸਮੇਤ ਨਾ ਸਾਡੇ ਖਿਲਾਫ ਸਾਜ਼ਿਸ਼ ਕਰਨੀ। ਪੰਜਾਬ ਦੇ 2300 ਪਿੰਡ ਦੇ ਵਿੱਚ 3600 ਸ਼ਰਾਬ ਦੇ ਠੇਕੇ ਖੋਲਣੇ, ਪੰਜਾਬ ਦੇ ਵਿੱਚ ਚਰਸ, ਅਫੀਮ, ਸ਼ਰਾਬ ਨੂੰ ਸ਼ਰੇਆਮ ਕਰ ਦੇਣਾ ਕਿ ਸਿੱਖਾਂ ਨੂੰ ਨੁਕਸਾਨ ਪਹੁੰਚਾਇਆ ਜਾਵੇ, ਸਿੱਖਾਂ ਦੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਨਸ਼ਿਆਂ ਤੇ ਲਾਇਆ ਜਾਵੇ। ਔਰ 84 ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ, ਸਾਡੇ ਨਾਲ ਜ਼ੁਲਮ ਕੀਤੇ, ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ, ਮੈਂ ਤੇ ਇਹ ਕਹਾਂਗਾ ਕਿ ਸਿੱਖ ਕੌਮ ਅਗਰ ਅੱਜ ਵੀ ਇੱਕ ਹੋ ਜਾਵੇ, ਇੱਕ ਪਲੇਟਫਾਰਮ ਤੇ ਜਮਾ ਹੋ ਜਾਵੇ, ਤੇ ਮੇਰਾ ਖਿਆਲ ਹੈ ਸਾਡਾ ਖਾਲਿਸਤਾਨ ਨੂੰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਬਿਲਕੁਲ ਮੈਂ ਆਪਣੀ ਕੌਮ ਨੂੰ ਤੁਹਾਡੇ ਚੈਨਲ ਰਾਹੀਂ ਇੱਕ ਬੇਨਤੀ ਕਰਾਂਗਾ ਕਿ ਵੇਖੋ, ਸਾਡਾ ਰੱਬ ਇੱਕ, ਸਾਡਾ ਗੁਰੂ ਇੱਕ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਇੱਕ, ਔਰ ਸਾਡਾ ਮਕਸਦ ਇੱਕ। ਅਸੀਂ ਜਦੋਂ ਅੰਮ੍ਰਿਤ ਛਕਦੇ ਹਾਂ ਤੇ ਅਸੀਂ ਇੱਕ ਸਿੰਘ ਬਣ ਜਾਂਦੇ ਹਾਂ। ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਦੁਸ਼ਮਣ ਵੀ ਇੱਕ ਹੈ ਜੀ। ਫਿਰ ਅਸੀਂ ਵੱਖੋ ਵੱਖ ਕਿਉਂ ਆ? ਸਾਡੀ ਜਿੰਨੀਆਂ ਜਥੇਬੰਦੀਆਂ ਨੇ, ਮੇਰੇ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਈਏ, ਔਰ ਇਕੱਠੇ ਹੋ ਕੇ ਜਦੋਂ ਅਸੀਂ ਆਵਾਜ਼ ਚੁੱਕਾਂਗੇ ਖਾਲਿਸਤਾਨ ਦੀ, ਤੇ ਕੋਈ ਮਾਈ ਦਾ ਲਾਲ ਸਾਡੀ ਆਵਾਜ਼ ਨੂੰ ਰੋਕ ਨਹੀਂ ਸਕਦਾ। ਔਰ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਸਦਕਾ ਜਿੱਥੇ 20 ਸਿੰਘ ਖੜੇ ਹੋਣ ਤੇ ਉੱਥੇ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਨੇ, ਤੁਸੀਂ ਮੇਰੀ ਬੀਬੀ ਭੈਣ ਹੋ, ਮੈਨੂੰ ਹਰ ਤਰ੍ਹਾਂ ਦੀ ਗੱਲ ਵੀ ਨਹੀਂ ਕਰਨੀ ਚਾਹੀਦੀ ਹੈ, ਪਰ ਇਸ ਤਰ੍ਹਾਂ ਦੇ ਕੋਈ 500,000 ਖੜੇ ਹੁੰਦੇ ਆ ਤੇ 20 ਸਿੰਘਾਂ ਦੇ ਸਾਹਮਣੇ ਉਹਨਾਂ ਦਾ ਪਿਸ਼ਾਬ ਨਿਕਲ ਜਾਂਦਾ। ਪਰ ਜਦੋਂ ਅਸੀਂ ਸਾਰੇ ਸਿੰਘ ਇਕੱਠੇ ਹੋ ਕੇ ਬੋਲੇ ਸੋਨੇ ਹਾਰ ਦਾ ਨਾਰਾ ਜਦੋਂ ਗੂੰਜੇਗਾ ਤੇ ਵੇਖੋ ਸਾਡਾ ਖਾਲਿਸਤਾਨ ਕਿਵੇਂ ਨਹੀਂ ਬਣਦਾ। ਸਾਰੇ ਨੱਸਣਗੇ, ਭੱਜਣਗੇ, ਔਰ ਗੁਰੂ ਨਾਨਕ ਪਾਤਸ਼ਾਹ ਦੇ ਬਖਸ਼ਿਸ਼ ਸਦਕਾ ਸਾਡੇ ਬੋਲੇ ਸੋਨੇ ਹਾਰ ਦੇ ਨਾਰੇ ਵੱਜ ਗੱਜ ਕੇ ਆਉਣਗੇ ਔਰ ਸਾਡਾ ਖਾਲਿਸਤਾਨ ਬਣੇਗਾ। ਪਰ ਇਹਦੇ ਵਾਸਤੇ ਸਾਨੂੰ ਏਕਤਾ ਦੀ ਬੜੀ ਲੋੜ ਹੈ। ਜੀ ਬਿਲਕੁਲ ਅਮੀ, ਜੋ ਵੀਰ ਜੀ ਤੁਸੀਂ ਗੱਲ ਕੀਤੀ ਹੈ, ਬਹੁਤ ਸੋਹਣੀ ਗੱਲ ਕੀਤੀ ਹੈ। ਅਸੀਂ ਹਮੇਸ਼ਾ ਅਰਦਾਸ ਕਰਦੇ ਕਿ ਇਹ ਗੱਲ ਪੂਰੀ ਹੋਵੇ ਤੁਹਾਡੀ। ਪਰ ਜਿਸ ਤਰ੍ਹਾਂ ਲਾਈਕ ਮੈਂ ਗੱਲ ਕੀਤੀ ਸੀ ਕਿ ਫੇਕ ਇਨਕਾਊਂਟਰ ਹੋ ਗਏ, ਉਸ ਤੋਂ ਬਾਅਦ ਇਹਨਾਂ ਨੂੰ ਪਤਾ ਕਿ ਜਿਹੜਾ ਸਿੱਖ ਹੈਗਾ ਉਹ ਇਨਕਾਊਂਟਰ ਜਾਂ ਗੋਲੀਆਂ ਜਾਂ ਤੋਪਾਂ ਨਾਲ ਨਹੀਂ ਮਰਨਾ, ਪਰ ਉਹਨਾਂ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਨਸ਼ਾ ਫੈਲਾਇਆ ਹੋਇਆ ਹੈ, ਭਾਰਤ ਦੇ ਪੰਜਾਬ ਦੇ ਵਿੱਚ, ਮੈਂ ਇਸ ਤਰਫ ਦੀ ਗੱਲ ਕਰਦੀ ਹਾਂ। ਤੁਸੀਂ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਤੁਸੀਂ ਗੱਲ ਕਰਦੇ ਕਿ ਤੁਸੀਂ ਬੱਚਿਆਂ ਨੂੰ ਪੜ੍ਹਾ ਰਹੇ ਹੋ, ਜੌਬਸ ਦਿਲਵਾ ਰਹੇ ਹੋ, ਅੱਛੇ ਪੋਜੀਸ਼ਨ ਤੇ ਲਗਾ ਰਹੇ ਹੋ, ਪਾਕਿਸਤਾਨ ਦੀ ਜਿਹੜੀ ਆਵਾਮ ਹੈ, ਪਾਕਿਸਤਾਨ ਦੀ ਜਿਹੜੀ ਸਰਕਾਰ ਹੈ ਤੁਹਾਡੀ ਹੈਲਪ ਕਰ ਰਹੀ ਹੈ, ਪਰ ਜਿਸ ਤਰ੍ਹਾਂ ਭਾਰਤ ਦੇ ਵਿੱਚ ਸਰਕਾਰ ਨੇ ਤਾਂ ਕੀ ਹੈਲਪ ਕਰਨੀ? ਸਾਡੇ ਅਕਾਲੀ ਜਿਹੜੀ ਲੀਡਰਸ਼ਿਪ ਹੈ, ਜਿਹਨਾਂ ਨੂੰ ਅਸੀਂ ਕਹਿੰਦੇ ਕਿ ਪੰਜਾਬੀਆਂ ਦੀ ਸਰਕਾਰ ਹੈ, ਸਾਡੀ ਸਿੱਖਾਂ ਦੀ ਸਰਕਾਰ ਹੈ, ਉਹੀ ਸਾਡੇ ਪੈਰ ਫੜ ਕੇ ਥੱਲੇ ਖਿੱਚੀ ਜਾ ਰਹੀ ਹੈ, ਉਹੀ ਸਾਨੂੰ ਨਸ਼ਿਆਂ ਦੇ ਵਿੱਚ ਪਾ ਰਹੀ ਹੈ। ਬੱਚਿਆਂ ਕੋਲ ਜੌਬਸ ਨਹੀਂ ਹੈਗੀਆਂ, ਸੁਸਾਈਡਸ ਹੋ ਰਹੀਆਂ ਵਾ, ਬੱਚਿਆਂ ਦੀ ਨਸਲਕੁਸ਼ੀ ਡਿਫਰੈਂਟ ਤਰੀਕੇ ਦੇ ਨਾਲ ਹੋ ਰਹੀ ਹੈ, ਕਿਸਾਨ ਮਰ ਰਹੇ ਨੇ, ਕਿਸਾਨਾਂ ਕੁਛ ਹੈ ਹੀ ਨਹੀਂ ਕਿ ਵਿਚਾਰੇ ਆਪਣੇ ਪਰਿਵਾਰ ਨੂੰ ਪਾਲ ਸਕਣ। ਕਿੰਨੀਆਂ ਖੁਦਕੁਸ਼ੀ ਦੀਆਂ ਉਦਾਹਰਨਾਂ ਸਾਹਮਣੇ ਆਉਂਦੀਆਂ ਨੇ। ਇਹਨੂੰ ਉੱਪਰੋਂ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿੱਖਾਂ ਦੀ ਕਮੇਟੀ ਹੈ ਉਹ ਵੀ ਇੰਨੀ ਨਾਕਾਮਯਾਬ ਹੋਈ ਹੈ ਕਿ ਉਹਨੇ ਵੀ ਸਿੱਖੀ ਪ੍ਰਚਾਰ ਦੇ ਵਿੱਚ ਕੁਝ ਵੀ ਨਹੀਂ ਕੀਤਾ ਹੈਗਾ ਕਿ ਇਸ ਵੇਲੇ ਕਿਸ ਤਰ੍ਹਾਂ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਵਿੱਚ ਅਸੀਂ ਬਾਹਰ ਰਹਿ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸਾਡੇ ਬੱਚਿਆਂ ਦਾ ਕੀ ਹਾਲ ਹੋ ਰਿਹਾ ਹੈ, ਪਰ ਪੰਜਾਬ ਦੇ ਵਿੱਚ ਰਹਿ ਕੇ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਪਿਆ ਕਿ ਪੰਜਾਬ ਦੇ ਬੱਚਿਆਂ ਦੀ ਨਸਲ ਕਿਸ ਤਰਫ ਜਾ ਰਹੀ ਹੈ, ਸਾਡੀ ਨਸਲ ਕੁਸ਼ੀ ਹੋ ਰਹੀ ਹੈ ਡਰੱਗਸ ਦੇ ਹਵਾਲੇ ਦੇ ਨਾਲ। ਪਰ ਹਾਂ ਤੁਸੀਂ ਗੱਲ ਕੀਤੀ ਕਿ ਇੱਕ ਬੱਚਾ ਵੀ ਖੜਾ ਹੋ ਜਾਏ ਕਹਦੇ ਵਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦੇ ਨਾਰੇ ਲਗਾ ਦੇਵੇ, ਪਰ ਜਿਸ ਤਰ੍ਹਾਂ ਇਹ ਬੱਚਿਆਂ ਨੇ ਇਸ ਤਰ੍ਹਾਂ ਉਹਨਾਂ ਨੂੰ ਕਮਜ਼ੋਰ ਕਰ ਰਹੇ ਨੇ, ਸਾਡੀ ਨਸਲ ਨੂੰ ਕਮਜ਼ੋਰ ਕਰ ਰਹੇ ਨੇ, ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੱਚੇ ਸਿੱਖ ਕੌਮ ਦੇ ਲਈ ਖੜੇ ਵੀ ਹੋਣ ਪਾਣਗੇ? ਸਭ ਤੋਂ ਪਹਿਲਾਂ ਮੈਂ ਤਾਂ ਇਹਦੇ ਬਾਰੇ ਮੈਂ ਇਹ ਕਹਾਂਗਾ ਕਿ ਸਾਡੀ ਸਿੱਖ ਕੌਮ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਪ੍ਰਕਾਸ਼ ਸਿੰਘ ਬਾਦਲ ਅਤੇ ਇਹਦੇ ਗਰੁੱਪ ਨੇ। ਬਿਲਕੁਲ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਮੈਂ ਇਹ ਕਹਾਂਗਾ ਕਿ ਉਹਦੇ ਵਿੱਚ ਸਾਰੇ ਇੱਕ ਤਰ੍ਹਾਂ ਦੇ ਨਹੀਂ ਹੈ। ਹਾਂਜੀ, ਇਹਦੇ ਵਿੱਚ ਸਾਰੇ ਗੱਦਾਰ ਵੀ ਨਹੀਂ ਹੈ, ਪਰ ਹਾਂ ਇਸ ਟਾਈਮ ਉਹਦੇ ਵਿੱਚ ਗੱਦਾਰ ਬਹੁਤ ਜ਼ਿਆਦਾ ਹੋ ਗਏ ਨੇ। ਬਿਲਕੁਲ ਜਦੋਂ 2003 ਦੇ ਵਿੱਚ ਸਾਹਿਬ ਗੁਰਬਚਨ ਸਿੰਘ ਨੇ ਜਦੋਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਸੀ, ਖਾਸ ਕਰ ਅਸੀਂ ਪਾਕਿਸਤਾਨ ਦੇ ਵਿੱਚ ਇਸ ਗੱਲ ਨੂੰ ਬਹੁਤ ਖੁਸ਼ੀ ਇਸ ਗੱਲ ਦੇ ਉੱਤੇ ਮਨਾਈ ਕਿ ਹੁਣ ਜਿੰਨੇ ਵੀ ਫੈਸਲੇ ਨੇ ਸਾਡੇ ਨਾਨਕਸ਼ਾਹੀ ਦੇ ਮੁਤਾਬਕ ਹੋਣਗੇ। ਉਹਨਾਂ ਇਹ ਵੀ ਨਹੀਂ ਸੋਚਿਆ ਕਿ ਅਗਰ ਨਾਨਕਸ਼ਾਹੀ ਜਿਹੜਾ ਇਹਨਾਂ ਹੁਣ ਨਵਾਂ ਬਣਾਇਆ ਉਹਦੇ ਵਿੱਚ ਜਿਸ ਤਰ੍ਹਾਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪਾਤਸ਼ਾਹ ਦੇ ਸਰੂਪ ਦੇ ਵਿੱਚ 12 ਮਾਹ ਦਰਜ ਨੇ, ਅਗਰ ਇਹ ਕੈਲੰਡਰ ਖਤਮ ਹੋ ਗਿਆ ਤੇ ਉਹ 12 ਮਾਹ ਵੀ ਡਿਸਟਰਬ ਹੋਣਗੇ। ਤੇ ਇਹਦਾ ਮਤਲਬ ਉਹ ਸਾਬਤ ਕਰਨਾ ਚਾਹੁੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਲਤ ਹੈ, ਪਰ ਵਾਹਿਗੁਰੂ ਨਾ ਕਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਵਾਸਤੇ ਹਰਫ ਆਖਰ ਹੈ, ਉਹ ਕਦੇ ਵੀ ਗਲਤ ਨਹੀਂ ਹੋ ਸਕਦੀ। ਇਸ ਤਰ੍ਹਾਂ ਦੇ ਲੋਕ ਜਿਹੜੇ ਸਾਜ਼ਿਸ਼ਾਂ ਕਰ ਰਹੇ ਨੇ, ਭਾਵੇਂ ਉਹਦੇ ਪ੍ਰਕਾਸ਼ ਸਿੰਘ ਬਾਦਲ ਹੈ, ਸੁਖਬੀਰ ਸਿੰਘ ਬਾਦਲ ਹੈ ਜਾਂ ਹੋਰ ਦੂਸਰੇ ਤੀਸਰੇ ਨੇ, ਮੈਂ ਉਹਨਾਂ ਦਾ ਨਾਂ ਨਹੀਂ ਲਵਾਂਗਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਟਾਈਮ ਆਪਣੇ ਆਪ ਨੂੰ ਖੁਦ ਮਜਬੂਰ ਕਰ ਦਿੱਤਾ ਹੋਇਆ ਪਰ ਸਾਡੀ ਉਹ ਸੰਸਥਾ ਕਦੇ ਮਜਬੂਰ ਨਹੀਂ ਸੀ ਹੈ। ਔਰ ਉਹਨਾਂ ਇਸ ਟਾਈਮ ਅਕਾਲ ਤਖਤ ਦੇ ਨਾਨਕਸ਼ਾਹੀ ਜਿਹੜਾ ਇਹਨਾਂ ਨਵਾਂ ਲਾਗੂ ਕੀਤਾ ਹੈ, ਇਹਨਾਂ ਕਿਹਾ ਕਿ ਅਕਾਲ ਤਖਤ ਦਾ ਫੈਸਲਾ ਹੈ, ਇਹਨੂੰ ਅਸੀਂ ਬਿਲਕੁਲ ਨਹੀਂ ਮੰਨਦੇ। ਅਕਾਲ ਤਖਤ ਦੇ ਅੱਗੇ ਅਸੀਂ ਸਿਰ ਜ਼ਰੂਰ ਝੁਕਾਉਂਦੇ ਹਾਂ, ਅਕਾਲ ਤਖਤ ਸਾਡੀ ਸੁਪਰੀਮ ਪਾਵਰ ਹੈ, ਪਰ ਇਸ ਟਾਈਮ ਜਿਹੜੇ ਅਕਾਲ ਤਖਤ ਦੇ ਉੱਤੇ ਕਾਬਜ਼ ਨੇ ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਮੰਨਦੇ। ਪਰ ਅਸੀਂ ਫੈਸਲਾ ਉਹ ਮੰਨਾਂਗੇ ਜਿਹੜਾ ਹੱਕ ਸੱਚਦਾ ਹੋਏਗਾ, ਜਿਹੜਾ ਗੁਰੂ ਵਾਸਤੇ ਹੋਏਗਾ। ਤੇ ਅਕਾਲ ਤਖਤ ਦੇ ਹੀ ਫੈਸਲੇ ਅਗਰ ਸਾਰੇ ਇੰਡੀਪੈਂਡੈਂਟ ਹੋ ਜਾਣ, ਅਕਾਲ ਤਖਤ ਹੀ ਅਗਰ ਸਾਡਾ ਇਸ ਤਰ੍ਹਾਂ ਹੋ ਜਾਵੇ ਕਿ ਉਹ ਕਿਸੇ ਦੇ ਪ੍ਰੈਸ਼ਰ ਚ ਨਾ ਆਵੇ ਤੇ ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਸਾਡੇ ਸਾਰੇ ਕੰਮ ਸਿੱਧੇ ਹੋ ਜਾਣ ਔਰ ਸਾਡਾ ਖਾਲਿਸਤਾਨ ਵੀ ਇੱਕ ਦਿਨ ਜ਼ਰੂਰ ਬਣੇ। जी बिल्कुल, मैं बिल्कुल भी जिस तरह अग्री करते कि खालिस्तान बिल्कुल बनेगा क्योंकि अकाल तख्त साहिब ते आलसो श्रोमणी गुरुद्वारा प्रबंधक कमेटी जिहड़ा बादल अकालियां दा कब्जा है, अगर असीं इस कब्जे तो बाहर निकल जाने तो खालिस्तान जरूर बन जाएगा। नीत रखी हुई है, बस बनन की जरूरत है। जिस तरह अज 14 अगस्त पाकिस्तान का आज़ादी दिवस है, कल नूं भारत का आज़ादी दिवस, असीं चाहांगे कि साडा भी सिखां दा आज़ादी दिवस जरूर छेती तो छेती होवे ताकि असीं जिहड़े पाकिस्तान दे सिख ने जां फिर पंजाब दे विच इस तरफ सिख ने असीं जरूर मिल के एक अपना देश बनाइए, उस दे विच मिल जुल के रहिए। थैंक यू सो मच वीर जी कि तुसीं अपना टाइम कढ के इन्हां कुछ मुद्दिआं दे उपर अपने विचार साडे दर्शकां नाल सांझे कीते। साडे कोल एक अद्धा मिनट रह गया एट दी एंड, जिस तरह तुसीं पहली बार साडे दर्शकां दे रूबरू हो रहे हो, असीं चाहांगे तुसीं सिख कौम नूं, पूरी सिख कौम नूं, साडे जिहड़े होर दर्शक थानूं इस वेले वेख रहे ने, सुन रहे ने, उन्हां नूं तुसीं सुनेहा भी जरूर दवो। जी मैं अपनी कौम नूं एक ते ऐ सुनेहा, मैं पहले भी कहा कि आपां नूं एकता दी बड़ी लोड़ है। मैं पाकिस्तान सिख गुरुद्वारा प्रबंधक कमेटी वालों जिथे जिथे साडे सिख जगत दे वीर बैठे हैं, जिथे जिथे साडी जथेबंदियां बैठियां हैं, मैं सारिआं नूं एज अ जनरल सैकटरी पाकिस्तान सिख गुरुद्वारा प्रबंधक कमेटी पाकिस्तान गुरु नानक पातशाह दे दर दे उत्ते इनवाइट करदा हां कि ਉਹ ਆਣ ਅਤੇ ਪੰਥ ਦੇ ਜਿਹੜੇ ਅਹਿਮ फैसले हैं ਆਪਾਂ ਇੱਥੇ ਆ ਕੇ ਕਰੀਏ, ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰੀਏ ਔਰ ਇੱਥੇ ਹੀ ਅਸੀਂ ਹਰ ਇੱਕ ਫੈਸਲਾ ਕਰੀਏ ਤਾਂ ਕਿ ਕੋਈ ਮਾਈ ਦਾ ਲਾਲ ਸਾਡਾ ਫਿਰ ਫੈਸਲਾ ਰੋਕ ਨਾ ਸਕਿਆ। ਐਂਡ ਦੇ ਵਿੱਚ ਮੈਂ ਜਿਹੜੇ ਸਾਡੇ ਖਾੜਕੂ ਜਥੇਬੰਦੀਆਂ ਦੇ ਵੀਰ ਹਨ ਜਿਹੜੇ ਕਿ ਕਈ ਸਾਲਾਂ ਤੋਂ ਆਪਣੇ ਬੱਚਿਆਂ ਤੋਂ ਦੂਰ ਹਨ, ਮੈਂ ਉਹਨਾਂ ਨੂੰ ਹੱਥ ਜੋੜ ਕੇ ਉਹਨਾਂ ਨੂੰ ਨਮਸਕਾਰ ਕਰਦਾ ਹਾਂ, ਉਹਨਾਂ ਨੂੰ ਪ੍ਰਣਾਮ ਕਿ ਉਹਨਾਂ ਦੀ ਜਿਹੜੀ ਕੁਰਬਾਨੀਆਂ ਹਨ, ਮੈਂ ਉਹਨਾਂ ਨੂੰ ਇਹ ਯਕੀਨ ਦਿਲਾਉਣਾ ਕਿ ਉਹਨਾਂ ਦੀ ਕੁਰਬਾਨੀਆਂ ਰਾਏਗਾ ਨਹੀਂ ਜਾਣਗੀਆਂ, ਉਹਨਾਂ ਦੀ ਕੁਰਬਾਨੀਆਂ ਜ਼ਰੂਰ ਰੰਗ ਲਿਆਣਗੀਆਂ ਔਰ गुरु नानक पातशाह की बख्शिश सदका से अपना खालिस्तान हासिल करेंगे। बिल्कुल बिल्कुल वीर जी, थैंक यू सो मच। वाहिगुरू जी का खालसा, वाहिगुरू जी की फतेह। व्यूअर्स, इस दे नाल असीं तुहाडे कोल इजाजत लैंदे हां।
ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।